ਅਸਲਾਮੁਅਲੈਕਮ ਜੀ। ਮੈਂ ਪਾਸ਼ਾ ਜੱਟ ਤੇ ਅੱਜ ਅਸੀਂ ਮੌਜੂਦ ਹਾਂ ਜੀ 370 ਕਣੀਆਂ। ਭਾਈ ਨਾਸਰ ਕਸਾਣਾ ਸਾਹਿਬ ਇੱਕ ਪਿੰਡ ਪੰਜਾਬ ਦਾ ਚੈਨਲ ਵਾਲੇ ਵੀਰ ਸਾਡੇ ਤੇ ਉਹਨਾਂ ਦੇ ਡੇਰੇ ਤੇ ਮਾਸ਼ਾਅੱਲਾ ਜੀ ਆ ਹਲਕਾ ਜਿਹਾ ਇਫਤਤਾਹ ਅੱਜ ਕੀਤਾ ਅਸੀਂ ਤੇ ਇਨਸ਼ਾਅੱਲਾ ਫਿਰ ਆ ਫਲੈਕਸਾਂ ਫਲੂਸਾਂ ਆ ਰਹੀਆਂ ਵਾ ਫਿਰ ਆਲਾ ਤਰੀਕੇ ਦੇ ਨਾਲ ਤੁਹਾਨੂੰ ਦਿਖਾਵਾਂਗੇ। ਤੇ ਸਾਡੇ ਕੋਲ ਮਹਿਮਾਨ ਆਏ ਸੀ ਜੀ ਸਖੀਰਾ 46 ਸਖੀਰਾ ਪਿੰਡ ਤੋਂ ਤੇ ਮਾਸਟਰ ਹੁਣੀ ਅੱਗੇ ਵੀ ਸਾਡੇ ਕੋਲ ਆਏ ਸੀਗੇ। ਅੱਜ ਭਾਈ ਨਾਸਰ ਨੂੰ ਮਿਲਣ ਆਏ ਸੀਗੇ ਤੇ ਇੱਥੇ ਸਾਡੀ ਮੁਲਾਕਾਤ ਇਹਨਾਂ ਦੇ ਨਾਲ ਹੋਈ ਆ। ਨਾਲ ਹਾਜੀ ਸਾਹਿਬ ਆ ਵੀਰ ਸਾਡੇ, ਬੜੀਆਂ ਮੁਹੱਬਤਾਂ ਇਹਨਾਂ ਦੀਆਂ, ਨਾਲੇ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਨਾਲੇ ਸਾਡਾ ਜਿਹੜਾ ਸੈਟਅਪ ਆ ਮਾਸ਼ਾਅੱਲਾ ਅੱਜ ਇਹਦਾ ਇਫਤਤਾਹ ਹਲਕਾ ਫੁਲਕਾ ਹੋ ਜਾਊਗਾ। ਤੇ ਬਹੁਤ ਸ਼ੁਕਰੀਆ ਤੁਹਾਡਾ ਜੀ ਆਇਆਂ ਦਾ। ਤੇ ਬਾਕੀ ਮਾਸਟਰ ਜੀ ਤੁਸੀਂ ਸਾਨੂੰ ਦੱਸੋ ਕੋਈ ਗੱਲਬਾਤ ਵੀ ਤੁਸੀਂ ਇਹ ਕਿੱਦਾਂ ਸਿਲਸਿਲਾ ਸ਼ੁਰੂ ਕੀਤਾ, ਜਿਹੜਾ ਪੁਰਾਣੀਆਂ ਗੱਲਾਂ ਦਾ ਪ੍ਰੋਗਰਾਮ YouTube ਦਾ ਤੁਸੀਂ ਸ਼ੁਰੂ ਕੀਤਾ? ਇਹ ਸਿਲਸਿਲਾ ਅਸੀਂ ਇਸ ਤਰ੍ਹਾਂ ਸ਼ੁਰੂ ਕੀਤਾ ਜੀ, ਸਮਝ ਲਓ ਵੀ ਤੁਹਾਡੇ ਵੱਲ ਵੇਖ ਕੇ ਸ਼ੁਰੂ ਕੀਤਾ ਵਾ। ਨਾਸਰ ਕਸਾਣਾ ਸਾਹਿਬ ਨੂੰ ਬਹੁਤ ਵੇਖਦਾ ਹੁੰਦਾ ਹਾਂ, ਇੱਕ ਪਿੰਡ ਪੰਜਾਬ ਦਾ ਬੜਾ ਅੱਛਾ ਪ੍ਰੋਗਰਾਮ ਇਹਨਾਂ ਦਾ। ਤੇ ਉਸ ਤੋਂ ਬਾਅਦ ਫਿਰ ਤੁਸੀਂ ਵੀ ਵਿੱਚ ਆ ਗਏ, ਤੁਸੀਂ ਮਤਲਬ ਉਹਨਾਂ ਦੇ ਬਹੁਤੇ ਸਟਾਰ ਨਿਕਲੇ ਤੇ ਅਸੀਂ ਤੁਹਾਡੇ ਵੱਲ ਵੇਖ ਕੇ ਕੰਮ ਸ਼ੁਰੂ ਕੀਤਾ। ਮੈਂ ਰਿਟਾਇਰ ਹੋ ਗਿਆ ਤੇ ਮੈਂ ਆਖਿਆ ਵੀ ਚਲੋ ਨਾਲ ਸ਼ੁਕਰ ਮੇਰਾ ਬੰਦਿਆਂ ਨਾਲ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਨੇ। ਤੇ ਇਸ ਵਾਸਤੇ ਮੈਂ ਥੋੜਾ ਜਿਹਾ ਕੰਮ ਸ਼ੁਰੂ ਕੀਤਾ ਵਾ। ਤੇ ਬਾਕੀ ਵੀ ਤੁਹਾਡੇ ਕੋਲ ਕੋਈ ਰਹਿਨਮਾਈ ਲੈਂਦਾ ਨਾ, ਕਿਉਂਕਿ ਤੁਸੀਂ ਸਾਡੇ ਇਲਾਕੇ ਦੇ ਮਤਲਬ ਮੈਂ ਸਮਝਾਂਗਾ ਪਾਕਿਸਤਾਨ ਦੇ ਸਟਾਰ ਜੇ ਤੁਸੀਂ, ਨਾਸਰ ਕਸਾਣਾ ਸਾਹਿਬ ਤੇ ਪਾਸ਼ਾ ਜੱਟ ਸਾਹਿਬ। ਤੇ ਗੱਲਾਂ ਜੀ ਇਹ ਆ ਵੀ ਜਿਸ ਤਰ੍ਹਾਂ ਕੋਈ ਆਂਦੇ ਆ ਨਾ ਵੀ ਪੁਰਾਣੇ ਵਕਤ ਦੇ ਵਿੱਚ ਨਾ ਜੀ ਪਾਸ਼ਾ ਸਾਹਿਬ ਕਸਾਣਾ ਸਾਹਿਬ, ਪੁਰਾਣੇ ਵਕਤ ਦੇ ਵਿੱਚ ਨਾ ਹਰ ਪਿੰਡ ਵਿੱਚ ਇੱਕ ਜਾਂ ਦੋ ਚੌਧਰੀ ਹੁੰਦੇ ਸੀ ਤੇ ਉਹਨਾਂ ਦੀ ਬੜੀ ਗੱਲ ਹੁੰਦੀ ਸੀ। ਅਗਰ ਕਿਸੇ ਨੇ ਉਹਨਾਂ ਨੂੰ ਸੱਦਣਾ ਵੀ ਲੈ ਵੀ ਕਿਸੇ ਥਾਣੇ ਜਾਣਾ ਵਾ ਜਾਂ ਕਚਹਿਰੀਆਂ ਜਾਣਾ ਵਾ ਤੇ ਉਹਨਾਂ ਬੜੀ ਖੁਸ਼ੀ ਨਾਲ ਜਾਣਾ ਤੇ ਉਹਨਾਂ ਇਹ ਕੋਸ਼ਿਸ਼ ਇਹ ਕਰਨੀ ਵੀ ਜਿਹੜਾ ਇਹ ਬੰਦੇ ਦੇ ਨਾਲ ਜਾਣਾ ਵਾ ਤੇ ਕਿਰਾਇਆ ਵੀ ਅਸੀਂ ਦਈਏ, ਠੀਕ ਹੈ ਨਾ। ਜੇ ਕਿਤੇ ਚਾਹ ਪੀਣੀ ਤਾਂ ਉਹਨਾਂ ਨਾਲ ਕੋਈ ਗੱਲ ਨਹੀਂ, ਅਸੀਂ ਚੌਧਰੀ ਹਾਂ। ਤੇ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਜਿਹੜੇ ਚੌਧਰੀ ਆ ਹਰ ਬੰਦੇ ਨੂੰ ਚੌਧਰ ਕਰਨ ਦਾ ਚਾਅ ਤੇ ਬੜਾ ਵਾ। ਹਾਂਜੀ, ਹਰ ਬੰਦਾ ਆਂਦਾ ਕਿ ਮੇਰੇ ਘਰੋਂ ਬਾਹਰ ਨਿਕਲਣਾ, ਲੋਕਾਂ ਨੇ ਚੌਧਰੀ ਸਾਹਿਬ ਕੀ ਹਾਲ ਆ, ਚੌਧਰੀ ਸਾਹਿਬ ਇੰਨੇ ਦਿਨ ਕਦੀ ਵੇਖਿਆ ਹੀ ਨਹੀਂਗਾ। ਹਰ ਬੰਦੇ ਨੂੰ ਚਾਅ ਵਾ, ਮਤਲਬ ਘਰ ਘਰ ਦੇ ਵਿੱਚ ਚੌਧਰੀ ਆ। ਤੇ ਚੌਧਰੀ ਜਿਹੜਾ ਹੁੰਦਾ ਵਾ ਨਾ, ਜਿਹੜਾ ਨਸਲੀ ਹੁੰਦਾ ਵਾ, ਜਿਹਨੂੰ ਆਪਣੇ ਪਿਛਲਿਆਂ ਦਾ ਹੀ ਪਤਾ ਹੋਵੇ ਵੀ ਸਾਡੇ ਮਤਲਬ ਆਹ ਹਾਲਾਤ ਸੀ, ਸਾਡੇ ਵੱਡੇ ਵੀ ਬਹੁਤ ਅੱਛਾ ਕੰਮ ਕਰਦੇ ਰਹੇ ਆ। ਤੇ ਅੱਜ ਕੱਲ੍ਹ ਤੇ ਤੁਸੀਂ ਤਰ੍ਹਾਂ ਕਿਸੇ ਨੇ ਕਿਹਾ ਨਾ, ਸੀਨਾ ਮੇਰਾ ਚੌਧਰ ਭਰਿਆ ਚੌਧਰੀ ਮੈਨੂੰ ਆਖੋ, ਸੀਨਾ ਮੇਰਾ ਚੌਧਰ ਭਰਿਆ ਚੌਧਰੀ ਮੈਨੂੰ ਆਖੋ, YouTube ਤੇ TikTok ਤੇ ਨਾ ਮੇਰਾ ਇਹ ਛਾਪੋ, ਥਾਣਾ ਕੋਟ ਕਚਹਿਰੀ ਹੋਵੇ ਮੈਨੂੰ ਬੜੀ ਪਛਾਣ, ਨਵਾਂ ਮੈਂ ਚੌਧਰੀ ਬਣਿਆ ਮੈਨੂੰ ਕਰੋ ਸਲਾਮ, ਘਰ ਵੀ ਤੁਹਾਡੇ ਝਗੜਾ ਹੋਵੇ ਆ ਕੇ ਮੈਨੂੰ ਦੱਸੋ, ਥਾਣੇ ਤੁਹਾਨੂੰ ਲੈ ਕੇ ਜਾਵਾਂ ਨਾ ਅੱਗੇ ਪਿੱਛੇ ਦੱਸੋ, ਰੇਟ ਮੇਰਾ ਇਹ ਸਭ ਤੋਂ ਥੋੜਾ ਕਰੋ ਮੇਰਾ ਇਤਬਾਰ, ਰੇਟ ਮੇਰਾ ਇਹ ਸਭ ਤੋਂ ਥੋੜਾ ਕਰੋ ਮੇਰਾ ਇਤਬਾਰ, ਸ਼ਿਕਰ ਦੁਪਹਿਰੇ ਅੱਧੀ ਰਾਤੀ ਮੈਂ ਤੁਹਾਡੇ ਲਈ ਤਿਆਰ, ਚੌਧਰ ਐਸੀ ਕਰਕੇ ਦੱਸਾਂ ਲੋਕੀ ਦੇਣ ਮਿਸਾਲ, ਤੁਹਾਡੇ ਸਦਕੇ ਰੱਬ ਮੈਨੂੰ ਵੀ ਕਰਦੇ ਮਾਲਾ ਮਾਲ, ਪਰਦੇ ਨਾਲ ਪੈਸਾ ਧੇਲਾ ਮੇਰੇ ਹੱਥ ਫੜਾਓ, ਚਾਹ ਪਾਣੀ ਤੇ ਹਰ ਥਾਂ ਚੱਲਦਾ ਆਪਣੇ ਕੰਮ ਕਰਾਓ, ਮੈਂ ਚੌਧਰੀ ਲਿਖ ਕੇ ਤਖਤੀ ਆਪਣੇ ਗੇਟ ਦੇ ਉੱਤੇ ਲਾਵਾਂ, ਆਉਂਦਾ ਜਾਂਦਾ ਵੇਖ ਵੇਖ ਕੇ ਸੀਨੇ ਠੰਡਾ ਪਾਵਾਂ, ਆਉਂਦਾ ਜਾਂਦਾ ਵੇਖ ਵੇਖ ਕੇ ਸੀਨੇ ਠੰਡਾ ਪਾਵਾਂ। ਮੈਂ ਕਹਿੰਦਾ ਜੀ ਇਹ ਨਵੇਂ ਚੌਧਰੀਆਂ ਦੀਆਂ ਗੱਲਾਂ ਜੀ, ਤੇ ਉਹਨਾਂ ਦੀ ਤਕਰੀਬਨ ਸੋਚ ਹੀ ਇਹ ਆ। ਹਾਂ, ਪਾਸ਼ਾ ਜੱਟਾ ਜਿਉਂਦਾ ਰਹੋ ਤੂੰ ਲੱਜ ਰੱਖੀ ਏ ਪੱਗ ਦੀ, ਪਾਸ਼ਾ ਜੱਟਾ ਜਿਉਂਦਾ ਰਹੋ ਤੂੰ ਲੱਜ ਰੱਖੀ ਏ ਪੱਗ ਦੀ, ਐਵੇਂ ਤੇ ਨਹੀਂ ਸਾਰੀ ਦੁਨੀਆ ਤੇਰੇ ਅੱਗੇ ਪਿੱਛੇ ਭੱਜਦੀ, ਜਿਸ ਦਿਨ ਦਾ ਤੂੰ ਪੱਗ ਬੰਨ ਕੇ TikTok ਤੇ ਆਇਆ, ਜਿਸ ਦਿਨ ਦਾ ਤੂੰ ਪੱਗ ਬੰਨ ਕੇ TikTok ਤੇ ਆਇਆ, ਮਾਂ ਬੋਲੀ ਪੰਜਾਬੀ ਦਾ ਤੂੰ ਆ ਕੇ ਮਾਣ ਵਧਾਇਆ, ਜਿਸ ਦਿਨ ਦਾ ਤੂੰ ਪੱਗ ਬੰਨ ਕੇ TikTok ਤੇ ਆਇਆ, ਮਾਂ ਬੋਲੀ ਪੰਜਾਬੀ ਦਾ ਤੂੰ ਆ ਕੇ ਮਾਣ ਵਧਾਇਆ, ਮਿੱਠੀਆਂ ਮਿੱਠੀਆਂ ਗੱਲਾਂ ਤੇਰੀਆਂ ਸੀਨੇ ਠੰਡਾ ਪਾਵਣ, ਮਿੱਠੀਆਂ ਮਿੱਠੀਆਂ ਗੱਲਾਂ ਤੇਰੀਆਂ ਸੀਨੇ ਠੰਡਾ ਪਾਵਣ, ਲਹਿੰਦਿਆਂ ਚੜ੍ਹਦਿਆਂ ਲੋਕੀ ਆ ਕੇ ਤੇਰੇ ਦਰਸ਼ਨ ਪਾਵਣ, ਪੱਗ ਹੋਵੇ ਭਾਵੇਂ ਮੁੱਛਾਂ ਹੋਵੇ, ਪੱਗ ਹੋਵੇ ਭਾਵੇਂ ਮੁੱਛਾਂ ਹੋਵਣ, ਇਹ ਜੱਟ ਦਾ ਹਾਰ ਸ਼ਿੰਗਾਰ, ਪੱਗ ਹੋਵੇ ਭਾਵੇਂ ਮੁੱਛਾਂ ਹੋਵਣ, ਇਹ ਜੱਟ ਦਾ ਹਾਰ ਸ਼ਿੰਗਾਰ, ਸੋਵਤ ਰੱਸਾ ਸਿਰੇ ਤੇ ਗਾਂਢੇ ਤੂੰ ਲੱਗਦਾ ਯਾਰਾਂ ਦਾ ਯਾਰ, ਸਦਾ ਸਲਾਮਤ ਸਦਾ ਜਵਾਨੀ ਰੱਬ ਸੋਹਣਾ ਕਰਮ ਕਮਾਏ, ਸਦਾ ਸਲਾਮਤ ਸਦਾ ਜਵਾਨੀ ਰੱਬ ਸੋਹਣਾ ਕਰਮ ਕਮਾਏ, ਪਾਸ਼ੇ ਜੱਟ ਨੂੰ ਰੱਬ ਸੋਹਣਾ ਕਈ ਤੱਤੀ ਵਾਹ ਨਾ ਲਾਏ, ਪਾਸ਼ੇ ਜੱਟ ਨੂੰ ਰੱਬ ਸੋਹਣਾ ਕਈ ਤੱਤੀ ਵਾਹ ਨਾ ਲਾਏ। ਬਹੁਤ ਸ਼ੁਕਰੀਆ ਜੀ, ਕੀ ਬਾਤ ਹੈ ਜੀ, ਕੀ
ਟਿਕਟੋਕਾਂ ਦੇ ਲੋਕ ਸ਼ਰੀਕੇ ਨੂੰ ਲੈ ਕੇ ਗੱਲਾਂ ਕਰਦੇ ਹੋ, ਸ਼ਰੀਕੋ ਤੁਸੀਂ ਇਹੋ ਜਿਹੇ ਲਿਫਾਫਿਆਂ ਨੂੰ ਕਿਸ ਰੰਗ ਨਾਲ ਲੈਂਦੇ ਆ? ਦੇਖੋ ਜੀ ਭਾਈ ਨਾਸਰ, ਮੈਂ ਨਾ ਹਮੇਸ਼ਾ ਇਹ ਗੱਲ ਕਹਿੰਦਾ ਵੀ ਇਹ ਜਿਹੜੇ ਲੋਕ ਆ ਨਾ ਟਿਕਟੌਕ ਤੇ ਲੱਗੇ, ਕੋਈ ਲੱਤਾਂ ਕੰਧਾਂ 'ਚ ਮਾਰਦਾ, ਕੋਈ ਤਾਂ ਨੂੰ ਮਾਰਦਾ, ਕੈਮਰੇ ਵੱਲ ਨੂੰ ਕਰ ਕਰਕੇ ਇਦਾਂ ਹੀ ਆ। ਸ਼ਰੀਕੋ ਇਦਾਂ ਹੋ ਗਈ ਆ, ਸ਼ਰੀਕੋ ਇਦਾਂ ਹੋ ਗਈ ਆ। ਇਹ ਜਿਹੜੇ ਲੋਕ, ਇਹਨਾਂ ਨੂੰ ਪਤਾ ਹੀ ਨਹੀਂ ਸ਼ਰੀਕਾ ਕਹਿੰਦੇ ਕਿਹਨੂੰ ਆ। ਬਿਲਕੁਲ ਸ਼ਰੀਕਾ ਕਹਿੰਦੇ ਆ ਜਿਹੜਾ ਦੁੱਖ ਸੁੱਖ 'ਚ ਸ਼ਰੀਕ ਹੋਵੇ। ਹਾਂ, ਬਿਲਕੁਲ ਬਿਲਕੁਲ। ਅਸੀਂ ਪਿੰਡਾਂ ਥਾਵਾਂ ਦੇ ਵਿੱਚ ਬੈਠੇ ਆ, ਸਾਨੂੰ ਪਤਾ ਸ਼ਰੀਕਾ ਕੀ ਆ, ਤੁਹਾਨੂੰ ਪਤਾ ਸ਼ਰੀਕਾ ਕੀ ਆ, ਹਾਂ ਬਿਲਕੁਲ। ਮਾਸਟਰ ਹੁਣਾਂ ਨੂੰ ਪਤਾ ਸ਼ਰੀਕਾ ਕੀ ਆ। ਹਾਂਜੀ। ਅਗਰ ਅਸੀਂ ਦੁਨੀਆਦਾਰੀ ਬਣੀ ਆ, ਚਲੋ ਚੱਲੀ ਦਾ ਮਕਾਮ ਆ, ਇੱਕ ਬੰਦਾ ਸ਼ਰੀਕੇ ਦੇ ਵਿੱਚ ਬੈਠਾ ਵਾ, ਉਹਦਾ ਸ਼ਰੀਕੇ ਦੇ ਨਾਲ ਨਹੀਂ ਸੂਤ, ਉਹਦੀ ਸੁਰਥਲਾ ਨਹੀਂ, ਖੁਦਾ ਨਾ ਖਾਤਾ ਕੋਈ ਹਬੀ ਨਬੀ ਊਜ ਨੀਚ ਫੌਤਗੀ ਹੋ ਜਾਂਦੀ ਆ, ਸ਼ਰੀਕੇ ਦਾ ਕੋਈ ਬੰਦਾ ਉਹਦੀ ਰੋਟੀ ਨਹੀਂ ਪਕਾਉਂਦਾ, ਹਾਂ ਤੇ ਬਿਲਕੁਲ। ਇਮਾਨਦਾਰੀ ਦੀ ਗੱਲ ਆ, ਬੰਦਾ ਪਿੰਡ 'ਚ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਡੁੱਬ ਡੁੱਬ ਕੇ ਮਰਦਾ। ਹਾਂਜੀ, ਪਰ ਹਾਂਜੀ। ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਸ਼ਰੀਕਾ ਹੁੰਦਾ ਕੀ ਆ। ਹਾਂ ਬਿਲਕੁਲ। ਇਹਨਾਂ ਨੇ ਇੱਕ ਲਫ਼ਜ਼ ਫੜ ਲਿਆ ਵਾ ਵੀ ਸ਼ਰੀਕੋ ਇਦਾਂ, ਹਾਂ, ਸ਼ਰੀਕੋ ਇਦਾਂ। ਇਹ ਨਿਰੀ ਬਿਹੂਦਗੀ ਆ। ਇਹ ਬਸ 2-4 ਦਿਨ ਦੇ ਹੁੰਦੇ ਆ ਭਾਈ, ਮੁੜ ਕੇ ਲੋਕ ਹਟ ਜਾਂਦੇ, ਇਹਨਾਂ ਨੂੰ ਪਰਾਂ ਰਿਜੈਕਟ ਕਰ ਦਿੰਦੇ ਆ, ਨਫ਼ਰਤ ਲੋਕ ਲੱਗ ਪੈਂਦੇ। ਨਾਲੇ ਜਿਹੜੇ ਬੰਦੇ ਆਣ ਕੇ ਟਿਕਟੌਕ ਤੇ YouTube ਤੇ ਮਤਲਬ ਸਾਨੂੰ ਤੇ ਪਲੇਟਫਾਰਮ ਮਿਲਿਆ ਵਾ ਵੀ ਅਸੀਂ ਅੱਛਾਈ ਨੂੰ ਫਰੋਗ ਦਈਏ, ਹਾਂਜੀ ਤੇ ਜੇ ਅਸੀਂ ਬੇਹਯਾਈ ਨੂੰ ਫਰੋਗ ਦੇਣਾ ਤਾਂ ਉਹਦਾ ਫਾਇਦਾ ਕੀ ਹੈ? ਹਾਂਜੀ। ਟਿਕਟੋਕ ਨੇ ਇਦਾਂ ਨਹੀਂ ਕਰ ਦਿੱਤਾ ਕਿ ਹਰ ਇੱਕ ਦੀ ਜਿਹੜੀ ਸ਼ਖਸੀਅਤ ਉਹ ਸਾਹਮਣੇ ਲਿਆਤੀ? ਹਾਂ ਬਿਲਕੁਲ। ਹਾਂ, ਪਤਾ ਦੇਖੋ ਲੱਗ ਜੀ, ਗਿਆ ਇਹ ਕਿੰਨੇ ਕੁ ਜੋਗੇ ਢਿੱਡ 'ਚ ਕੀ ਬਹੁਤ ਆ। ਚੰਗਾ ਭਾਈ ਨਾਸਰ ਤੁਹਾਡਾ ਹਾਂਜੀ। ਸਵਾਲ ਆ। ਬਹੁਤ ਬੰਦਿਆਂ ਦੀ ਅਸਲ ਕਰਤੂਤ ਸਾਹਮਣੇ ਇਹਨੇ ਲਿਆਂਦੀ ਹਾਂ ਹੈ, ਬਿਲਕੁਲ, ਟਿਕਟੌਕ ਦੇ ਲਿਆਂਦੀ ਹੈ। ਵੀ ਇਹਨਾਂ ਦੇ ਅੰਦਰ ਕੀ ਆ। ਬਿਲਕੁਲ ਬਿਲਕੁਲ। ਤੇ ਉਹ ਫਿਰ ਦੇਖੋ ਜੀ, ਮੈਂ ਕਹਿੰਦਾ ਵੀ ਥੋੜਾ ਜਿਹਾ ਫੀਸਦ ਵੀ ਅਕਲਮੰਦ ਬੰਦਾ ਇਦਾਂ ਦੇ ਲੋਕਾਂ ਨੂੰ ਪਸੰਦ ਨਹੀਂ ਕਰਦਾ, ਹਾਂ ਬਿਲਕੁਲ ਇਦਾਂ ਤੇ ਹੀ। ਨਾ ਇਹੋ ਜਿਹੇ ਲੋਕ ਆਪਣੇ ਕਮੈਂਟ ਹੀ ਥੱਲੇ ਦੇਖਦੇ ਆ ਵੀ ਸਾਨੂੰ ਲੋਕ ਕੀ ਕਹਿੰਦੇ। ਹਾਂਜੀ, ਜੇ ਕਿਸੇ ਨੂੰ 70 ਕਮੈਂਟ ਹੁੰਦੇ, ਉਹ 70 ਗਾਲਾਂ ਹੀ ਹੁੰਦੀਆਂ। ਹਾਂ ਉਹ ਇੱਕ ਬਿਲਕੁਲ। ਅੱਜ ਕੱਲ੍ਹ ਹਾਂਜੀ। ਫੁੱਫੀ ਨੂੰ ਜੁੜਿਆ ਆ, ਫੁੱਫੀਆਂ ਇਦਾਂ ਦੇ ਫੁੱਫੀਆਂ ਦੀਆਂ ਉਹ ਆਹ ਜੀ, ਉਹ ਪਤਾ ਨੀ ਕੀ ਹੈ। ਹੈ ਯਾਰ। ਦੇਖੋ ਜੀ ਭਾਈ ਨਾਸਰ, ਹਕੀਕਤ ਗੱਲ ਇਹ ਆ ਵੀ ਅਸੀਂ ਤੇ ਇਹੋ ਜਿਹੇ ਲੋਕਾਂ ਦੀ ਸ਼ਕਲ ਦੇਖ ਕੇ ਰਾਜੀ ਨਹੀਂ। ਹਾਂ। ਦੇਖੋ, ਇੱਕ ਫੁੱਫੀ ਜਿਹੜੀ ਕਿੰਨਾ ਆ, ਮੁਕੱਦਸ ਰਿਸ਼ਤਾ ਵਾ। ਭੂਆ ਭੈਣ ਹੁੰਦੀ ਆ। ਹਾਂ। ਭੂਆ ਭਰਾ ਦੀ ਭੈਣ ਹੁੰਦੀ ਆ। ਤੇ ਸਿਆਣਿਆਂ ਨੇ ਐਵੇਂ ਨਹੀਂ ਗੱਲਾਂ ਕੀਤੀਆਂ ਵੀ ਅਗਰ ਮਾਂ ਪੇ ਤੋਂ ਮਗਰੋਂ ਕਿਸੇ ਨੂੰ ਕੋਈ ਦੁਆਵਾਂ ਦਿੰਦਾ ਨਾ, ਤਾਂ ਉਹ ਫੁੱਫੀ ਹੁੰਦੀ ਆ, ਭੈਣ ਹਾਂ, ਹੁੰਦੀ ਆ। ਬਿਲਕੁਲ ਬਿਲਕੁਲ। ਤੁਹਾਡੀ ਭੈਣ ਆ, ਮੇਰੀ ਭੈਣ ਆ, ਉਹ ਸਾਡੇ ਨਿਆਣੇ ਦੀ ਫੁੱਫੀ ਆ ਨਾ, ਹਾਂ ਹਾਂ। ਉਹ ਵਾਹਦ ਰਿਸ਼ਤਾ ਜਿਹੜਾ ਤੁਹਾਨੂੰ ਪਿੱਛੋਂ ਦੁਆਵਾਂ ਦਿੰਦਾ। ਹਾਂਜੀ ਹਾਂਜੀ। ਤੇ ਏਦਾਂ ਦੇ ਘਟੀਆ ਲੋਕਾਂ ਨੇ ਉਸ ਰਿਸ਼ਤੇ ਨੂੰ ਵੀ ਇੱਕ ਨਿਸ਼ਾਨਾ ਬਣਾ ਲਿਆ, ਹਾਂ ਬਿਲਕੁਲ। ਤੇ ਉਹਦੇ ਤੇ ਵੀ ਗੱਲਾਂ ਕਰਦੇ। ਤੇ ਅੱਲਾ ਇਹਨਾਂ ਨੂੰ ਹਦਾਇਤ ਦੇਵੇ ਜੀ। ਬਿਲਕੁਲ ਜੀ, ਇਹੋ ਕਹਿ ਸਕਦੇ ਆ ਹਾਂਜੀ। ਜਿਹੜੀ ਤੇ ਜਾਣੇ ਆ। ਕਹਿੰਦੇ ਆ ਮਾਸਟਰ ਜੀ ਕਿ ਕਿਆਮਤ ਦਾ ਸਮਾਂ ਹੋਣਾ ਤੇ ਬੰਦੇ ਨੇ ਆਪਣੇ ਆਪ ਨੂੰ ਨਹੀਂ ਪਛਾਣਨਾ, ਉਹਨੇ ਆਪਣੀ ਲਾਦ ਨੂੰ ਨਹੀਂ ਪਛਾਣਨਾ, ਆਪਣੀ ਨਫਸਾ ਨਫਸੀ ਦਾ ਆਲਮ ਹੋਣਾ। ਹਾਂ ਬਿਲਕੁਲ ਤੇ ਜੀ। ਇੱਥੇ ਟਿਕਟੋਕ ਤੇ ਚੰਦ ਲਾਈਕ ਲੈਣ ਲਈ ਲੋਕ ਦੇਖ ਲਓ ਕੀ ਕੁਛ ਨਹੀਂ ਕਰਦੇ। ਕਿਆਮਤ ਤਾਂ ਬਹੁਤ ਦੂਰ ਦੀ ਗੱਲ ਆ। ਬਿਲਕੁਲ। ਲੋਕ ਆਪਣੀਆਂ ਮੁੱਛਾਂ ਕਟਾ ਰਹੇ ਆ, ਲੋਕ ਆਪਣੀ ਦਾੜੀ ਕਟਾ ਰਹੇ ਆ, ਹਾਂਜੀ, ਹਾਂਜੀ। ਘੋੜੇ ਕਟਾ ਰਹੇ ਆ, ਹਾਂਜੀ। ਸਿਰਫ ਚੰਦ ਲਾਈਕ ਲੈਣ ਲਈ। ਇਦਾਂ ਔਰ ਹੀ ਆ। ਜਿਹੜੇ ਮੁਹੱਜ਼ਬ ਰਿਸ਼ਤੇ ਆ, ਮੋਹਤਬਰ ਰਿਸ਼ਤੇ, ਉਹਨਾਂ ਨੂੰ ਬਦਨਾਮ ਕਰ ਕਿੱਦਾਂ ਜ਼ੀਲ ਕਰਨ ਰਹੇ ਉਹਨਾਂ ਨੂੰ। ਕਿਦਾਂ ਦਲੀਲ ਕਰ। ਹਾਂਜੀ। ਇਹ ਭਾਈ ਨਾਸਰ, ਤੁਸੀਂ ਵੇਖ ਲਓ ਵੀ ਹਰ ਬੰਦੇ ਨੂੰ ਪਤਾ ਵੀ ਕਿਆਮਤ ਵੀ ਆਉਣੀ ਹੈ, ਇਹ ਤੇ ਯਕੀਨ ਵੀ ਹੋਣਾ ਚਾਹੀਦਾ। ਹਰ ਬੰਦੇ ਨੂੰ ਇਹ ਵੀ ਪਤਾ ਵੀ ਮੈਂ ਦੁਨੀਆ ਤੇ ਨਹੀਂ ਰਹਿਣਾ। ਮੈਂ ਇੱਕ ਗੱਲ ਕਰਦਾ ਵੀ ਅਗਰ ਮੌਤ ਨਾ ਹੁੰਦੀ, ਕਿਆਮਤ ਨਾ ਹੁੰਦੀ, ਫਿਰ ਇਹ ਲੋਕ ਕੀ ਕਰਦੇ ਜਿਹੜੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਦਾਂ ਦੀਆਂ ਹਰਕਤਾਂ ਕਰਦੇ ਆ, ਮਰਨ ਦਾ ਡਰ ਖੋਫ ਆਉਣ ਦੇ ਹਾਂ ਬਾਵਜੂਦ। ਬਿਲਕੁਲ ਬਿਲਕੁਲ। ਬਾਵਜੂਦ ਇਹ ਕੰਮ ਕਰਦੇ ਆ। ਤੇ ਜੇ ਨਾ ਇਹਨਾਂ ਨੂੰ ਹੁੰਦਾ ਇੱਕ ਮਿਸਾਲ ਆ, ਫੇਰ ਤਾਂ ਅੱਲਾ ਮਾਫ ਕਰੇ, ਤੋਬਾ ਮੈਨੂੰ, ਅੱਲਾ ਜਾਣੇ ਕੀ ਕਰਦੇ ਇਹ ਲੋਕ। ਅੱਲਾ ਜੀ ਆਦ ਇਹਨਾਂ ਨੂੰ ਭਾਈ ਹਦਾਇਤ ਦੇਵੇ, ਹਾਂ ਕੋਈ ਬਿਲਕੁਲ ਚੰਗੇ ਰਾਹ ਤੇ ਚਲਾਵੇ। ਕੋਈ ਆਪਣੇ ਕੋ ਮਾਂ ਪੇ ਕੋ ਜਿੰਦਾ ਤੇ ਉਹਨਾਂ ਦੇ ਕੋਲ ਬਹਿ ਕੇ ਗੱਲ ਸਿੱਖਣ, ਕੋਈ ਰਿਸ਼ਤਿਆਂ ਦੀ ਪਛਾਣ ਸਿੱਖਣ। ਇਹ ਪਾਜਾ ਸਾਹਿਬ, ਅਕਸਰ ਬੰਦੇ ਜਦੋਂ ਮਸ਼ਹੂਰ ਹੋ ਜਾਂਦੇ ਆ ਨਾ, ਹੁਣ ਜਿੱਦਾਂ ਤੁਸੀਂ ਵੀ ਮਾਸ਼ਾਅੱਲਾ ਸ਼ੋਹਰਤ ਦੀਆਂ ਬੁਲੰਦੀਆਂ ਤੇ ਹਾਂ ਬਿਲਕੁਲ ਜੀ, ਪਹੁੰਚ ਰਹੇ ਬਿਲਕੁਲ ਆ। ਆਹਿਸਤਾ ਆਹਿਸਤਾ ਅੱਲਾਹ ਪਾਕ ਨੇ ਤੁਹਾਨੂੰ ਮੁਕਾਮ ਦੇ ਦੇਣਾ, ਬਿਲਕੁਲ। ਤੇ ਤੁਸੀਂ ਆਪਣੇ ਚਾਹਣ ਵਾਲਿਆਂ ਨੂੰ ਭੁੱਲਣਾ ਨਹੀਂ, ਕਿਉਂਕਿ ਉਹਨਾਂ ਦੀ ਬਦੌਲਤ ਹੀ ਤੁਸੀਂ ਉੱਪਰ ਬਿਲਕੁਲ। ਮੁਕਾਮ ਤੇ ਪਹੁੰਚੇ ਆ। ਹੁਣ ਤੁਹਾਨੂੰ ਉਹਨਾਂ ਵੇਖਿਆ, ਤੁਹਾਨੂੰ ਪਹੁੰਚਾਇਆ ਠੀਕ ਹੈ ਨਾ? ਮਤਲਬ। ਅਗਰ ਤੁਸੀਂ ਉੱਥੇ ਸਟੇਜ ਤੇ ਜਾ ਕੇ ਉਹਨਾਂ ਨੂੰ ਭੁੱਲ ਜਾਓਗੇ, ਇਹੋ ਜਿਹੇ ਬੰਦੇ ਦੇ ਬਾਰੇ ਤੁਹਾਡੇ ਕੀ ਖਿਆਲਾਤ ਆ? ਮੈਂ ਭਾਈ ਨਾਸਰ ਗੱਲ ਇਹ ਕਰਦਾ ਵੀ ਬਹੁਤ ਚੰਗਾ ਕਿਸੇ ਨੇ ਲਿਖਿਆ ਵੀ ਸਦਾ ਨਾ ਬੁਲਬੁਲ ਬਾਗੀ ਬੋਲੇ ਤੇ ਸਦਾ ਨਾ ਬਾਗ ਬਹਾਰ। ਹਾਂਜੀ। ਇਹ ਜਿਹੜਾ ਹੁਸਨ ਜਵਾਨੀ ਆ ਜਾਂ ਇਹ ਅਰੂਜ ਆ, ਇਹ ਸਦਾ ਨਹੀਂ ਰਹਿੰਦੇ ਹੁੰਦੇ, ਇਹਦੇ ਹੁੰਦੇ ਆ ਦਿਹਾੜੇ। ਤੇ ਅਗਰ ਤੁਸੀਂ ਜਿਨ੍ਹਾਂ ਬੰਦਿਆਂ ਦੀ ਵਜ੍ਹਾ ਨਾਲ ਅੱਲਾ ਨੇ ਤੁਹਾਨੂੰ ਅਰੂਜ ਦਿੱਤਾ ਹੋਇਆ, ਅਗਰ ਤੁਸੀਂ ਅਰੂਜ ਦੇ ਵਿੱਚ ਉਹਨਾਂ ਨੂੰ ਰਿਜੈਕਟ ਕਰਦੇ ਆ ਨਾ, ਹਾਂਜੀ। ਤੇ ਜ਼ਾਹਰ ਆ ਤੁਸੀਂ ਇੱਕ ਜਵਾਲ ਵੱਲ ਨੂੰ ਤੁਰੇ ਜਾਂਦੇ। ਔਰ ਤੁਹਾਡੇ ਬਿਲਕੁਲ। ਤੋਂ ਘਟੀਆ ਬੰਦਾ ਹੋਰ ਕੋਈ ਹੋ ਨਹੀਂ ਸਕਦਾ। ਹਾਂ ਤੇ ਬਿਲਕੁਲ, ਤੁਹਾਡੇ ਤੋਂ ਬਿਲਕੁਲ। ਘਟੀਆ ਬੰਦਾ ਹੋ ਹੀ ਨਹੀਂ ਸਕਦਾ ਵੀ ਤੁਸੀਂ ਚਾਹੁਣੇ ਵਾਲਿਆਂ ਦੀ ਵੀ ਇੱਜ਼ਤ ਨਹੀਂ ਕਰਦੇ। ਤੇ ਇਹ ਅਸਲ 'ਚ ਜਿਹੜਾ ਅਰੂਜ ਆ ਨਾ, ਇਹ ਤੁਹਾਡੀ ਸ਼ਖਸੀਅਤ ਦਾ ਬਾਹਰ ਆਣਾ ਆ। ਹਾਂ, ਬਾਹਰ ਬਿਲਕੁਲ, ਆਣਾ। ਬਿਲਕੁਲ। ਕਿ ਹਾਂਜੀ ਤੁਸੀਂ ਹਾਂਜੀ ਉੱਥੇ ਜਾ ਕੇ ਕੀ ਅਸਲ ਤੁਹਾਡੀ ਜਿਹੜੀ ਅਸਲ ਚੀਜ਼ ਉਹ ਬਾਹਰ ਆ ਜਾਣੀ ਹੈ। ਕਿੰਨਾ ਕੁ ਤੁਸੀਂ ਲੱਜਪਾਲ ਆ, ਕਿੰਨਾ ਸਹੀ ਕੁ ਗੱਲ। ਤੁਸੀਂ ਆਸਾਨ ਭਰਾ ਹੋ। ਸਹੀ ਗੱਲ ਹੈ, ਸਹੀ ਗੱਲ ਹੈ, ਕੋਈ ਸ਼ੱਕ ਨਹੀਂ। ਇਦਾਂ ਹੀ ਹੈ ਜੀ, ਇਹ ਹਮੇਸ਼ਾ ਕੋਸ਼ਿਸ਼ ਕਰੋ
ਵੀ ਅੱਲਾ ਦੀ ਯਾਦ ਨੇ ਅਗਰ ਤੁਹਾਨੂੰ ਇੱਜ਼ਤ ਦਿੱਤੀ ਆ, ਅਰੂਜ ਦਿੱਤਾ ਨਾ, ਤੁਸੀਂ ਉਸ ਅਰੂਜ ਦੇ ਵਿੱਚ ਇਦਾਂ ਦੇ ਕੰਮ ਕਰੋ ਵੀ ਕੋਈ ਬੰਦਾ ਤੁਹਾਡੇ ਵੱਲ ਨੂੰ ਉਂਗਲ ਨਾ ਕਰੇ। ਜੇ ਕੋਈ ਯਾਦ ਕਰੇ ਤਾਂ ਚੰਗੇ ਲਫ਼ਜ਼ਾਂ ਨਾ ਕਰੇ। ਆ ਵੇਖੋ ਜੀ, ਨਾਸਰ ਸਾਹਿਬ ਨੇ ਪਹਿਲਾਂ YouTube ਦੇ ਉੱਤੇ ਆਪਣੇ ਆਪ ਨੂੰ ਮੁਤਾਰਫ ਕਰਾਇਆ ਹਾਂਜੀ ਤੇ ਮਤਲਬ ਲੋਕਾਂ ਨੂੰ ਇੱਕ ਦੂਜੇ ਨਾਲ ਜੋੜਿਆ, ਹਾਂਜੀ ਸਾਡਾ ਵਿਰਸਾ ਯਾਦ ਦਿਵਾਇਆ। ਤੇ ਹੁਣ ਜਿਹੜਾ ਇਹਦਾ ਕੰਮ ਕੀਤਾ, ਡਿਸਪੈਂਸਰੀ ਖੋਲੀ ਹੈ ਫ੍ਰੀ, ਹਾਂਜੀ ਇਹ ਤੇ ਮੈਂ ਨਾ ਇਹਨਾਂ ਸੋਨੇ ਦੇ ਸੁਹਾਗਾ ਕਰ ਦਿੱਤਾ ਵਾ। ਕਿੰਨੇ ਗਰੀਬ ਲੋਕ ਜਿਹੜੇ ਇਸ ਦਵਾਈ ਖੜਦੇ ਆ ਤੇ ਕਿੰਨੀਆਂ ਦਵਾਵਾਂ ਜਿਹਦੇ ਹੋਣਗੇ, ਕਿਉਂਕਿ ਬੰਦੇ ਦੇ ਰੂਜ ਦੇ ਨਾਲ ਉਹਦੀਆਂ ਲੋਕਾਂ ਦੀਆਂ ਦਵਾਵਾਂ ਹੀ ਹੁੰਦੀਆਂ ਨੇ। ਹਾਂਜੀ 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 ਤਦੇ ਅੱਲਾਹ ਤਾਲਾ ਰੂਜ ਦਿੰਦਾ ਵਾ, ਇਹ ਲੋਕਾਂ ਦੀਆਂ ਦਵਾਵਾਂ ਹੁੰਦੀਆਂ ਨੇ। ਮਤਲਬ ਜਿਹੜੇ ਬੰਦੇ ਦੁਖਿਆਰੇ ਆ ਉਹਨਾਂ ਦੀਆਂ ਦਵਾਵਾਂ ਹੁੰਦੀਆਂ ਨੇ। ਹੁਣ ਕੋਈ ਫਰਕ ਕੋਈ ਬੰਦਾ ਪੈਨਾਡੋਲ ਦੀ ਗੋਲੀ ਨਹੀਂ ਲਿਆ ਸਕਦਾ, ਸਹੀ ਗੱਲ ਠੀਕ ਹੈ ਨਾ ਜੀ। ਤੇ ਤੁਸੀਂ ਜਿਹੜੀ ਸਹੂਲਤ ਦਿੱਤੀ ਇਸ ਪਿੰਡ ਨੂੰ, ਗਰੀਬ ਲੋਕਾਂ ਨੂੰ, ਇੱਕ ਤੇ ਐਵੇਂ ਦੀ ਗੱਲ ਤੇ ਨਾ, ਮਤਲਬ ਜਿਹੜੀ ਮਖਲੂਕੇ ਖੁਦਾ ਦੀ ਖਿਦਮਤ ਆ ਉਹਦੇ ਦੀ ਇਬਾਦਤ ਤੋਂ ਹੀ ਵੱਧ ਜਾਂਦੀ ਹੈ। ਸਹੀ ਗੱਲ ਸਹੀ ਗੱਲ ਕੋਈ ਸ਼ਕਲ ਸਦਕਾ ਜਾਰੀਆ ਵਾ। ਸਹੀ ਗੱਲ। ਤੇ ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ ਜੀ। ਤੁਸੀਂ ਬਹੁਤ ਅੱਛਾ ਕੰਮ ਕੀਤਾ ਵਾ ਤੇ ਤੁਸੀਂ ਦੋਵੇਂ ਭਰਾ ਜਿਹੜੇ ਆ, ਤੁਸੀਂ ਤੁਹਾਡਾ ਮੇਰਾ ਖਿਆਲ ਹੈ ਇੱਕ ਦੂਜੇ ਨਾਲ ਬੜਾ ਪਿਆਰ ਵਾ, ਇਕੱਠੇ ਹੋਏ ਰਹਿੰਦੇ ਜੋ। ਅਲਹਮਦੁਲਿਲਾ ਜੀ, ਅਸੀਂ ਤਾਂ ਅਲਹਮਦੁਲਿਲਾ ਇਕੱਠੇ ਹੁੰਦੇ ਆ ਜੀ। ਥੋੜੀ ਜਿਹੀ ਗੱਲ ਸੁਣਾ ਦਿੰਦਾ ਵਾ। ਡਿਸਪੈਂਸਰੀ ਦੀ ਤੁਸੀਂ ਗੱਲ ਕੀਤੀ ਜੀ, ਹਾਂਜੀ। ਦੇਖੋ ਇਹ ਅੱਲਾਹ ਪਾਕ ਨੇ ਸਾਡੇ ਕੋਲ ਕੰਮ ਲੈਣਾ ਸੀ, ਲੈ ਲਿਆ। ਬਿਲਕੁਲ ਜੀ ਔਰ ਬਿਲਕੁਲ। ਗਰੀਬ ਬਿਲਕੁਲ ਗਰੀਬ ਲੋਕ ਹੀ ਇੱਥੇ ਆਉਂਦੇ ਆ। ਹਾਂਜੀ ਆਉਂਦੇ ਤਾਂ ਹਰ ਕਿਸਮ ਦੇ ਆ, ਲੇਕਿਨ ਸਹੂਲਤ ਜ਼ਿਆਦਾ ਉਹਨਾਂ ਨੂੰ ਆ। ਹਾਂਜੀ ਦੂਆ ਦਾ ਜਿਹੜਾ ਤਕੜਾ ਬੰਦਾ ਉਹ ਤਾਂ ਕਿਤੋਂ ਵੀ ਲੈ ਸਕਦਾ, ਉਹ ਅਫੋਰਡ ਕਰ ਸਕਦਾ। ਬਿਲਕੁਲ। ਹੁਣ ਦੇਖੋ ਇਹ ਚੱਲਦੀ ਕਿੱਦਾਂ ਆ, ਚੱਲਦੀ ਤੁਹਾਡੇ ਵਰਗੇ ਜਿਹੜੇ ਹੁਣ ਤੁਸੀਂ ਕਿੱਥੋਂ ਚੱਲ ਕੇ ਆਏ, ਕਿੱਦਾਂ ਤੁਹਾਡੇ ਰੱਬ ਨੇ ਮਨ ਮਿਹਰ ਪਾਈ, ਕਿੱਦਾਂ ਤੁਸੀਂ ਆ ਕੇ ਸਾਨੂੰ ਸਪੋਰਟ ਕੀਤੀ, ਬਸ ਜੀ ਉਹ- ਡਿਸਪੈਂਸਰੀ ਲਈ ਵੀ ਸਪੋਰਟ ਕੀਤੀ। ਹਾਂਜੀ ਔਰ ਮੈਂ ਸਮਝਦਾ ਕਿ ਇਹ ਦੇਖੋ ਤੁਹਾਨੂੰ ਰੱਬ ਨੇ ਬਾਹੋਂ ਫੜ ਕੇ ਢਾਲਿਆ ਵੀ ਬਈ ਜਾਓ ਹਾਂਜੀ। ਉੱਠੋ, ਉਹ ਫਲਾਂ ਜਗ੍ਹਾ ਤੇ ਕੰਮ ਹੋ ਰਿਹਾ, ਹਾਂਜੀ ਤੁਸੀਂ ਆਪਣਾ ਹਿੱਸਾ ਪਾ ਕੇ ਆਓ। ਹਾਂਜੀ ਹਾਂਜੀ ਔਰ ਇਹ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਆਏ ਹੈਗੇ। ਇਹ ਮਤ ਖਿਆਲ ਕਰੋ ਕਿ ਤੁਸੀਂ ਆਪਣੀ ਮਰਜ਼ੀ ਨਾਲ ਆਏ, ਤੁਹਾਡੇ ਰੱਬ ਨੇ ਮਤਲਬ ਇੱਕ ਤੁਹਾਡੇ ਅੰਦਰ ਕੁੰਡੀ ਖੜਕਾਈ ਆ ਹਾਂਜੀ ਵੀ ਹਾਂਜੀ। ਜਾਓ। ਇਸੇ ਤਰ੍ਹਾਂ ਹੀ ਸਾਡੇ ਬਹੁਤ ਸਾਰੇ ਲੋਕ ਜਿਹੜੇ ਉਹ ਇਸ ਤਰ੍ਹਾਂ ਕਰਦੇ ਆ, ਔਰ ਉਹ ਅਸੀਂ ਅੱਲਾਹ ਦਾ ਸ਼ੁਕਰ ਆ ਵੀ ਅਲਹਮਦੁਲਿਲਾ ਇਹ ਸਿਲਸਿਲਾ ਇਸੇ ਤਰ੍ਹਾਂ ਹੀ ਚੱਲਦਾ ਆ। ਤੁਹਾਨੂੰ ਅੱਲਾਹ ਤਾਲਾ ਕਾਮਯਾਬ ਕਰੇ ਜੀ। ਦੇਖੋ ਜੀ, ਇਹਨਾਂ ਕੰਮਾਂ ਵਾਸਤੇ ਪੈਸਿਆਂ ਦੇ ਨਾਲ ਤਫਰੀਕਾਂ ਨਹੀਂ ਹੁੰਦੀਆਂ, ਨਹੀਂ ਜੀ ਨਹੀਂ, ਇਹਦੇ ਪੈਸਾ ਵਾਸਤੇ ਨਾਲ। ਅੰਦਰ ਦਾ ਜਜ਼ਬਾ ਵੀ ਹਾਂ ਹੋਣਾ ਚਾਹੀਦਾ। ਬਿਲਕੁਲ ਇਹ ਤੋਂ ਬਿਲਕੁਲ। ਬਹੁਤ ਲੋਕਾਂ ਨੂੰ ਜ਼ਿਆਦਾ ਹਾਂਜੀ, ਲੋਕ ਹਾਂਜੀ। ਪੈਸੇ ਬੜੇ ਪੜਨਾ ਬਣੀ ਕਰਨ ਭਾਈ ਰਹੇ ਆ ਜੀ। ਨਾਸਰ ਹੋਣੀ ਹੈ ਨਾ, ਮਾਸ਼ਾਅੱਲਾ, ਪਹਿਲਾਂ ਤੇ ਜੀ ਦੇਖੋ ਕਹਿੰਦੇ ਦੋਸਤ ਸਿਰ ਜੋ ਉਹਨੇ ਨਾ ਬਹੁਤ ਵੱਡੇ ਕੰਮ ਹਾਂ ਬੜੀ ਗੱਲ ਹੈ ਜੀ, ਬੜੀ ਗੱਲ। ਅੱਲਾ ਨੇ ਇਹਨਾਂ ਨੂੰ ਚੁਣਿਆ, ਇਹਨਾਂ ਨੇ ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਦੇ ਨਾਲ ਮਲਾਪ ਕਰਾਏ। ਬਿਲਕੁਲ ਬਹੁਤ ਕਰਾਏ ਆ ਜੀ, ਬਹੁਤ ਤੇ ਉਸ ਕਰਾਏ ਤੋਂ ਆ। ਬਾਅਦ ਆ ਜਿਹੜਾ ਡਿਸਪੈਂਸਰੀ ਵਾਲਾ ਇੱਕ ਕਦਮ ਆ ਨਾ ਜੀ, ਇਹਦੇ ਸੋਨੇ ਸੁਹਾਗਾ ਹੋ ਗਿਆ। ਜੈਲ ਆ ਜਿਹੜਾ, ਹਾਂਜੀ ਇਹਦੇ ਵਿੱਚ ਇੱਕ ਬਹੁਤ ਵੱਡਾ ਕਦਮ। ਬੜਾ ਜੀ। ਅੱਲਾ ਦੀ ਯਾਦ ਇਹਨਾਂ ਨੂੰ ਭਾਈ ਸਲਾਮਤ ਰੱਖੇ ਤੇ ਹੋਰ ਤੌਫੀਕ ਦੇਵੇ, ਹੋਰ ਭਰਾਵਾਂ ਨੂੰ ਵੀ ਹਾਂ ਬਿਲਕੁਲ ਜੀ ਤੁਹਾਡੇ ਵਰਗੋਂ ਆ ਕੇ ਮਿੰਟ ਦੀ ਤੌਫੀਕ ਦੇਵੇ। ਬਿਲਕੁਲ ਜੀ। ਇਹ ਸਦਕਾ ਹਰ ਬੰਦੇ ਨੇ ਆਪਣਾ ਕੀਤਾ ਹੀ ਲੈਣਾ ਵਾ। ਬਹੁਤ ਵੱਡਾ ਸਦਕਾ ਜਾਰੀਆ ਹੈ। ਬੜਾ ਜੀ ਬੜਾ। ਇਨਸਾਨੀਅਤ ਦੀ ਖਿਦਮਤ ਕਹਿੰਦੇ ਜੀ ਆਪਣੇ ਵਾਸਤੇ ਤਾਂ ਸਾਰੇ ਹੀ ਜੀਂਦੇ ਆ, ਹਾਂਜੀ ਬਿਲਕੁਲ। ਕਿਸੇ ਵਾਸਤੇ ਜੀਣਾ ਜਾਂ ਕਿਸੇ ਵਾਸਤੇ ਕੰਮ ਕਰਨਾ ਅੱਲਾ ਕਿਸੇ ਕਿਸੇ ਨੂੰ ਤੌਫੀਕ ਹਾਂ ਦੇਵੇ। ਬਿਲਕੁਲ ਵਾਕਿਆ ਰੱਬ ਅੱਲਾ ਦੀ ਯਾਦ ਰੱਬ ਨੇ ਚੁਣਿਆ ਇਹਨਾਂ ਨੂੰ ਜੀ। ਦਿੱਤੀ ਆ, ਅੱਲਾ ਹੋਰ- ਇਹਨਾਂ ਨੂੰ ਤੰਦਰੁਸਤੀ ਹਾਂਜੀ ਦੇਵੇ। ਹੋਰ ਦੁਨੀਆ ਥੋੜੀ ਤੁਰੀ ਫਿਰਨ ਰਹੀ ਆ। ਹਾਂਜੀ। ਰੱਬ ਨੇ ਇਹਨਾਂ ਦਾ ਇੰਤਖਾਬ ਕੀਤਾ, ਇਹਨਾਂ ਨੂੰ ਚੁਣਿਆ ਵੀ ਲੈ ਵੀ ਇਸ ਬੰਦੇ ਕੋਲ ਮੈਂ ਕੰਮ ਉਹਦੀ ਕਰਵਾਉਣਾ। ਯਾਦ ਚੁਣਦੀ ਹਾਂਜੀ। ਉਹਦੀ ਯਾਦ, ਕੋਈ ਸ਼ੱਕ ਨਹੀਂ। ਜਦੋਂ ਅੱਲਾਹ ਰੱਬੁਲ ਇੱਜ਼ਤ ਨੇ ਇਰਾਦਾ ਕਰ ਲਿਆ ਨਾ ਹਾਂ ਕਿ ਮੈਂ ਆਪਣੇ ਮਹਿਬੂਬ ਨੂੰ ਅਰਸ਼ੀ ਅਜ਼ੀਮ ਤੇ ਬੁਲਾਵਾਂਗਾ ਹਾਂ ਤੇ ਆਪਣਾ ਦੀਦਾਰ ਨਸੀਬ ਫਰਮਾਵਾਂਗਾ, ਤੇ ਅੱਲਾਹ ਰੱਬੁਲ ਇੱਜ਼ਤ ਨੇ ਜਿਹੜੇ ਆ ਆਪਣੇ ਫਰਿਸ਼ਤਿਆਂ ਨੂੰ ਹੁਕਮ ਦਿੱਤਾ ਹੈ, ਜੰਨਤ ਦੇ ਫਰਿਸ਼ਤਿਓ ਅੱਜ ਜੰਨਤਾਂ ਦੇ ਦਰਵਾਜ਼ੇ ਖੋਲ ਦਿਓ, ਇਹ ਜੰਨਤ ਦੀ ਹੋਰੋ, ਅੱਜ ਮੇਰੇ ਮਹਿਬੂਬ ਦੀਆਂ ਰਾਹਾਂ ਦੇ ਵਿੱਚ ਆਪਣੀਆਂ ਜ਼ੁਲਫਾਂ ਵਿਛਾ ਦਿਓ, ਆਪਣੀਆਂ ਪਲਕਾਂ ਵਿਛਾ ਦਿਓ। ਅੱਜ ਮੇਰਾ ਉਹ ਮਹਿਬੂਬ ਆਉਣ ਵਾਲਾ ਵਾ ਜਿਹਦੀ ਖਾਤਰ ਮੈਂ ਸਾਰੀ ਦੁਨੀਆ ਨੂੰ ਬਣਾਇਆ ਵਾ। ਤੇ ਉੱਥੇ ਮੇਰੇ ਵਰਗਾ ਬੰਦਾ ਕੀ ਕਰਦਾ ਵਾ, ਜੋ ਉਹਦੇ ਕੋਲ ਮਤਲਬ ਹੁੰਦੀ ਹੈ ਹੁੱਬ। ਜਦੋਂ ਬਣਿਆ ਪਰਾਉਣਾ ਅਰਸ਼ਾਂ ਦਾ, ਜਦੋਂ ਬਣਿਆ ਪਰਾਉਣਾ ਅਰਸ਼ਾਂ ਦਾ, ਉਦੋਂ ਰਹਿਮਤਾਂ ਦੀ ਬਰਸਾਤ ਹੋਈ, ਜਗਮਗ ਜਗਮਗ ਹੋਇਆ ਜਗ ਸਾਰਾ। ਸੁਭਾਨ ਅੱਲਾਹ, ਸੁਭਾਨ ਅੱਲਾਹ, ਸੁਭਾਨ ਅੱਲਾਹ। ਜਗਮਗ ਜਗਮਗ ਹੋਇਆ ਜਗ ਸਾਰਾ, ਨੂਰੋ ਨੂਰ ਸਾਰੀ ਕਾਏ ਨਾਤ ਹੋਈ, ਜਦੋਂ ਬਣਿਆ ਪਰਾਉਣਾ ਅਰਸ਼ਾਂ ਦਾ। ਕਿਆ ਬਾਤ, ਸੁਭਾਨ ਕਿਆ ਅੱਲਾਹ ਬਾਤ, ਜੀ, ਕਿਆ ਸੁਭਾਨ ਬਾਤ। ਉਹਨੂੰ ਨਬੀਆਂ ਦਾ ਸੁਲਤਾਨ ਆਖਾਂ, ਉਹਨੂੰ ਨਬੀਆਂ ਦਾ ਸੁਲਤਾਨ ਆਖਾਂ, ਉਹਨੂੰ ਅਰਸ਼ਾਂ ਦਾ ਮਹਿਮਾਨ ਆਖਾਂ, ਸਾਰਾ ਅਰਸ਼ ਮੁਅੱਲਾ ਸਜਿਆ ਏ। ਕਿਆ ਬਾਤ।
ਬੇਸ਼ੱਕ ਸਾਰਾ ਅਰਸ਼ ਮੁਅੱਲਾ ਸਜਿਆ ਏ ਰੱਬ ਨਾਲ ਜਦੋਂ ਮੁਲਾਕਾਤ ਹੋਈ ਜਦੋਂ ਬਣਿਆ ਪਰਾਉਣਾ ਅਰਸ਼ਾਂ ਦਾ ਵਾਹ ਜੀ ਵਾਹ ਜੀ ਚੰਨ ਨਾਲ ਇਸ਼ਾਰੇ ਤੋੜਿਆ ਏ ਚੰਨ ਨਾਲ ਇਸ਼ਾਰੇ ਤੋੜਿਆ ਏ ਸੂਰਜ ਨੂੰ ਪਿਛਾਂ ਨੂੰ ਮੋੜਿਆ ਏ ਸੂਰਜ ਨੂੰ ਪਿਛਾਂ ਨੂੰ ਮੋੜਿਆ ਏ ਸੋਹਣੇ ਦੀ ਜ਼ਬਾਨ ਚੋਂ ਰੱਬ ਬੋਲੇ ਸੋਹਣੇ ਦੀ ਜ਼ਬਾਨ ਚੋਂ ਰੱਬ ਬੋਲੇ ਮੈਂ ਕੀ ਬੋਲਾਂ ਕੀ ਗੱਲ ਬਾਤ ਹੋਈ ਜਦੋਂ ਬਣਿਆ ਪਰਾਉਣਾ ਅਰਸ਼ਾਂ ਦਾ ਉਦੋਂ ਰਹਿਮਤਾਂ ਦੀ ਬਰਸਾਤ ਹੋਈ ਜਗਮਗ ਜਗਮਗ ਹੋਇਆ ਜਗ ਸਾਰਾ ਨੂਰੋ ਨੂਰ ਸਾਰੀ ਕਾਏ ਨਾਤ ਹੋਈ ਜਦੋਂ ਬਣਿਆ ਪਰਾਉਣਾ ਅਰਸ਼ਾਂ ਦਾ ਸੁਭਾਨ ਅੱਲਾਹ ਸੁਭਾਨ ਅੱਲਾਹ ਸਾਡੇ ਕੋਲ ਆਏ ਸੀਗੇ ਜੀ ਮਾਸਟਰ ਸਾਹਿਬ ਆਪਣਾ ਪਿੰਡ ਇਹਨਾਂ ਦਾ ਸਖੀਰਾ ਇਹਨਾਂ ਦਾ ਚੈਨਲ ਹੈ ਪੁਰਾਣੀਆਂ ਗੱਲਾਂ ਬਹੁਤ ਸੋਹਣਾ ਸੋਹਣਾ ਮਤਲਬ ਮਵਾਦ ਉਸ ਚੈਨਲ ਤੇ ਪਿਆ ਆ ਪਾਰਟੀਸ਼ਨ ਨੂੰ ਲੈ ਕੇ ਕਲਚਰ ਨੂੰ ਲੈ ਕੇ ਪੰਜਾਬੀ ਜ਼ੁਬਾਨ ਨੂੰ ਲੈ ਕੇ ਜ਼ਰੂਰ ਵਿਜ਼ਿਟ ਕਰਿਓ ਪੁਰਾਣੀਆਂ ਗੱਲਾਂ ਚੈਨਲ YouTube ਹੈ ਤੇ ਇਹਨਾਂ ਦਾ ਬਹੁਤ ਸ਼ੁਕਰੀਆ ਜੀ ਆਪਣਾ ਟਾਈਮ ਕੱਢ ਕੇ ਸਾਡੀ ਡਿਸਪੈਂਸਰੀ ਲਈ ਵੀ ਇਹਨਾਂ ਨੇ ਸਪੋਰਟ ਕੀਤੀ ਹੈ ਸਾਡੇ ਲਈ ਵੀ ਮਠਿਆਈ ਲੈ ਕੇ ਆਏ ਆ ਬੜੀ ਮਿਹਰਬਾਨੀ ਤੁਸੀਂ ਸਾਨੂੰ ਆਪਣਾ ਐਡਾ ਕੀਮਤੀ ਟਾਈਮ ਦਿੱਤਾ ਕੋਈ ਨਹੀਂ ਸਾਡਾ ਟਾਈਮ ਹੈ ਹੀ ਤੁਹਾਡੇ ਲਈ ਅਸੀਂ ਜੇ ਤੁਸੀਂ ਵੀ ਗੱਲ ਕੋੜਾ ਤੇ ਫਿਰ ਇਹਨਾਂ ਨੇ ਹਾਂਜੀ। ਆਣਾ ਬਾਕੀ ਇਨਸ਼ਾਅੱਲਾ ਜੀ ਇਸੇ ਬੜੀਆਂ ਸੋਹਣੀਆਂ ਗੱਲਾਂ ਹੋਈਆਂ ਰਹਿਣਗੀਆਂ ਜੀ ਬਹੁਤ ਸ਼ੁਕਰੀਆ ਇਹਨਾਂ ਦਾ ਲੋਕ ਤੇ ਮੈਂ ਫਾਇਦਾ ਹਾਸਲ ਕਰਨ ਦੇ ਅਸੀਂ ਤੇ ਗਵਾਂਢੀ ਆ ਹਾਂਜੀ, ਅਸੀਂ ਹਾਂਜੀ। ਕਿਉਂ ਨਹੀਂ ਮਿਲਿਆ ਇਹਨਾਂ ਜਦ ਤੁਹਾਨੂੰ ਅਫਸੋਸ ਹੋਇਆ ਕਿ ਅਸੀਂ ਪਹਿਲਾਂ ਕਿਉਂ ਨਹੀਂ ਮਿਲੇ ਪਹਿਲੇ ਕਿਉਂ ਨਹੀਂ ਮਿਲੇ ਹਾਂਜੀ। ਚਲੋ ਦੇਰ ਆਏ ਦਰੁਸਤ ਆਏ ਚਲੋ ਜੀ ਬਹੁਤ ਸ਼ੁਕਰੀਆ ਬਹੁਤ ਤੁਹਾਡੀ ਮਿਹਰਬਾਨੀ ਅੱਲਾਹ ਪਾਕ ਇਸੇ ਹੁਣ ਅਸੀਂ ਵੀ ਤਰ੍ਹਾਂ ਚੱਲ ਰਹੇ ਹਾਂ ਤੁਸੀਂ ਆਪਣਾ ਆਪਣਾ ਕੰਮ ਖਿਆਲ ਕਾਰ ਰੱਖਿਓ। ਕਰੋ ਬਹੁਤ ਸ਼ੁਕਰੀਆ